ਡਾਊਨ ਸਾਈਜ਼ਿੰਗ ਦੀ ਨਾ ਡਾਊਨ ਸਾਈਜ਼ਿੰਗ ਸ਼ੁਰੂ ਕੀਤੀ ਗਵਰਨਮੈਂਟ ਨੇ, ਤੇ ਗਵਰਨਮੈਂਟ ਕਹਿ ਰਹੀ ਜੀ ਡਾਊਨ ਸਾਈਜ਼ਿੰਗ ਕਰਨੀ ਹੈ, ਤੇ ਉਹਦੇ 'ਚ ਵੀ ਪਿੱਛੇਗਾ ਗਰੀਬ ਆਦਮੀ ਵਿਚਾਰਾ, ਆਮ ਆਦਮੀ, ਕਿਉਂਕਿ ਆਮ ਆਦਮੀ ਤੇ ਹੀ ਨਜ਼ਲਾ ਗਿਰਨਾ ਹੁੰਦਾ ਆਮ ਆਵਾਮ ਤੇ। ਡਾਊਨ ਸਾਈਜ਼ਿੰਗ ਸ਼ੁਰੂ ਕਰਨੀ ਹੈ ਤਾਂ ਉੱਤੋਂ ਸ਼ੁਰੂ ਕਰਨ, ਆਪਣੇ ਕੌਮੀ ਅਸੈਂਬਲੀ ਤੋਂ, ਸੂਬਾਈ ਅਸੈਂਬਲੀਆਂ ਤੋਂ ਵਜ਼ੀਰਾਂ ਮੁਸ਼ੀਰਾਂ ਦੀ ਤਾਦਾਦ ਘੱਟ ਕਰਨ, ਸਰਕਾਰੀ ਜਿਹੜੇ ਵੱਡੇ ਅਫਸਰ ਆ ਉਹਨਾਂ ਦੀਆਂ, ਕਿਉਂਕਿ ਇੱਕ ਸਰਕਾਰੀ ਅਮਲਾ ਮੌਜੂਦ ਹੈ, ਵਜ਼ੀਰ ਜਿੰਨੇ ਹੁੰਦੇ ਉਹਦੇ ਨਾਲ ਮਸ਼ੀਰ ਵੀ ਰੱਖੇ ਹੁੰਦੇ, ਹਰ ਪਾਰਟੀ ਨੂੰ ਖੁਸ਼ ਜੋ ਕਰਨਾ ਹੁੰਦਾ, ਤੇ ਚੂੰ ਦਾ ਮੁਰੱਬਾ ਬਣਾਇਆ ਇਹਨਾਂ ਨੇ ਗੌਰਮੈਂਟ ਨੂੰ, ਤੇ ਹਰ ਪਾਰਟੀ ਨੂੰ ਖੁਸ਼ ਕਰਨਾ ਹੁੰਦਾ, ਇਸ ਲਈ ਵਜ਼ੀਰ ਮਸ਼ੀਰ ਜਿਨ੍ਹਾਂ ਦੇ ਖਰਚੇ ਜ਼ਿਆਦੇ ਆ ਉਹ ਚੀਜ਼ਾਂ ਘੱਟ ਕਰਨ, ਤੇ ਇਹ ਲੱਗੇ ਨੇ ਪੱਤੇ ਤੋੜਨ, ਜੜ੍ਹਾਂ ਨਹੀਂ ਪਕੜਦੇ। ਇੱਕ ਆਮ ਆਦਮੀ ਨੂੰ, ਆਮ ਲੋਕ ਵੈਸੇ ਹੀ ਸਰਵਾਈਵ ਕਰ ਰਹੇ ਨੇ, ਉਹਨਾਂ ਦਾ ਸਰਵਾਈਵ ਮੁਸ਼ਕਿਲ ਹੋਏ ਆ, ਲੋਕ ਪਰੇਸ਼ਾਨੀਆਂ ਦਾ ਸ਼ਿਕਾਰ ਨੇ, ਤੇ ਉਹਨਾਂ ਨੂੰ ਹੋਰ ਤੰਗ ਕਰਨ ਦਾ ਇਹਨਾਂ ਨੇ ਠੇਕਾ ਮੇਰੇ ਖਿਆਲ 'ਚ ਐਲਾਨ ਕਰ ਦਿੱਤਾ। ਇਸ ਡਾਊਨ ਸਾਈਜ਼ਿੰਗ ਦਾ ਨਿਸ਼ਾਨਾ ਵੀ ਆਮ ਪਬਲਿਕ ਬਣੇਗੀ ਬਿਲਕੁਲ, ਕਿਉਂਕਿ ਆਮ ਲੋਕ ਹੀ ਹੁਣ ਅੱਜ ਵੀ ਇੱਕ ਖਬਰ ਚੱਲ ਰਹੀ ਸੀ ਕਿ FBR ਵਾਲਿਆਂ ਨੇ, FBR ਦਾ ਮਹਿਕਮਾ ਪਾਕਿਸਤਾਨ ਦਾ ਸਭ ਤੋਂ ਨਕਾਰਾਤਰੀਨ ਮਹਿਕਮਾ, ਜਿਹੜਾ ਟੈਕਸ ਕਲੈਕਟ ਵੀ ਨਹੀਂ ਕਰ ਸਕਦਾ, ਉਹਦਾ ਚੇਅਰਮੈਨ TV ਤੇ ਬਹਿ ਕੇ ਫਿਰਦਾ ਜੀ ਅਸੀਂ ਟੈਕਸ ਸਹੀ ਤਰ੍ਹਾਂ ਨਾਫਜ਼ ਨਹੀਂ ਕਰ ਸਕੇ, ਕਿਉਂਕਿ ਟੈਕਸ ਦਾ ਜਿਹੜਾ ਰੇਟ ਆ ਉਸ ਅਸੀਂ ਸਹੀ ਬਣਾ ਨਹੀਂ ਸਕੇ, ਟੈਕਸ ਅਸੀਂ ਸਹੀ ਤਰ੍ਹਾਂ ਟੈਕਸ ਦਾ ਸਲੈਬ ਨਹੀਂ ਨਾਫਜ਼ ਕਰ ਸਕੇ, ਟੈਕਸ ਦਾ ਨਿਜ਼ਾਮ ਹੀ ਪਾਕਿਸਤਾਨ 'ਚ ਗਲਤ ਹੈ। ਉਹਦਾ ਚੇਅਰਮੈਨ ਇਹ ਕਹਿ ਰਿਹਾ, ਤਾਂ ਉਹਨਾਂ ਵਾਸਤੇ 1000 ਗੱਡੀ ਖਰੀਦੀ ਗਈ ਹੈ, 1200 cc ਮੇਰੇ ਖਿਆਲ ਸਿਟੀ ਹੈ ਹੁੰਡਾ, ਤੇ ਉਹ ਖਰੀਦੀਆਂ ਗਈਆਂ, ਬਾਕੀ ਕੁਝ ਵੱਡੀਆਂ ਗੱਡੀਆਂ ਵੀ ਖਰੀਦੀਆਂ ਗਈਆਂ, ਤੇ ਉਹ ਆਫਿਸਰਾਂ ਵਾਸਤੇ ਇੱਕ ਮਹਿਕਮਾ ਹੀ ਨਾ ਹੈ, ਨਕਾਰਾ ਹੈ, ਤੁਹਾਡਾ ਟੈਕਸ ਵੀ ਪੂਰਾ ਨਹੀਂ ਇਕੱਠਾ ਕਰ ਸਕਦਾ, ਕਲੈਕਟ ਕਰ ਸਕਦਾ, ਤੁਸੀਂ ਉਹਨੂੰ ਗੱਡੀਆਂ ਲੈ ਕੇ ਦੇ ਰਹੇ ਹੋ, ਯਾਸ਼ੀਆਂ ਕਰਾ ਰਹੇ ਹੋ, ਤੇ ਇਹ ਕੇਸ ਕਿੱਥੇ ਦਾ ਇਨਸਾਫ ਹੈ, ਜਾਂ ਕਿਸ ਪਾਸੇ ਦਾ ਇਹਨਾਂ ਨੂੰ ਕੁਝ ਸਮਝ 'ਚ ਮੇਰਾ ਖਿਆਲ ਆਉਂਦੀ ਹੀ ਨਹੀਂ ਗੌਰਮੈਂਟ ਨੂੰ ਕਿ ਭਾਈ ਇਹ ਇਸ ਤਰ੍ਹਾਂ ਹੁੰਦਾ ਹੈ ਕਿ ਨਹੀਂ, ਕਿਉਂਕਿ ਕੋਈ ਤੁਹਾਡਾ ਮਹਿਕਮਾ ਕਮਾ ਕੇ ਦੇ ਰਿਹਾ ਹੋਏ ਨਾ, ਤਾਂ ਫਿਰ ਤੁਸੀਂ ਉਹਨਾਂ ਦੇ ਨਵਾਜ਼ਸ਼ਾਤ ਕਰੋ ਹੀ ਕਰੋ, ਲੇਕਿਨ ਇੱਕ ਤਾਂ ਮਹਿਕਮਾ ਵੀ ਨਾ ਹੈ, ਦੂਸਰਾ ਚੋਰੀਆਂ ਬਹੁਤ ਕਰਦੇ ਨੇ, ਉੱਥੋਂ ਅਗਰ ਮੇਰਾ ਟੈਕਸ ਬਣਦਾ ਹੈ 5000 ਤਾਂ ਮੈਨੂੰ ਕਹਿੰਦੇ 2500 ਦੇ, ਤੇ ਬਸ ਤੇਰੀ ਜਾਨ ਛੁੱਟੀ, 2500 ਸਾਨੂੰ ਦੇ ਦੇ, ਤੇ ਗੌਰਮੈਂਟ ਦੇ ਖਾਤੇ 'ਚ ਕੁਛ ਨਾ ਪਾ। ਇਹ ਤਾਂ FBR ਵਾਲਿਆਂ ਦਾ ਕੰਮ ਹੈ, ਤੇ ਉਹਨਾਂ ਨੂੰ ਹੀ ਸਰਕਾਰੀ ਗੱਡੀਆਂ ਵੀ ਲੈ ਕੇ ਦਿੱਤੀਆਂ ਜਾ ਰਹੀਆਂ ਨਵੀਆਂ, ਜਿਹੜੀਆਂ ਹੁਣ ਅੱਜ ਬੜੀ TV ਤੇ ਖਬਰ ਚੱਲ ਰਹੀ ਸੀ, ਮੈਂ ਕਿਹਾ ਤੁਹਾਨੂੰ ਵੀ ਦੱਸਾਂ, ਤੇ 1000 ਗੱਡੀ ਬੁੱਕ ਹੋਈ ਹੈ ਜੀ, ਉਹ ਜਨਵਰੀ ਤੋਂ ਲੈ ਕੇ ਮਈ ਤੱਕ ਡਿਲੀਵਰ ਹੋਣੀਆਂ, ਤਾਂ ਉੱਤੇ ਤਕਰੀਬਨ 6 ਤੋਂ 7 ਅਰਬ ਰੁਪਏ ਖਰਚਾ ਆਉਣਾ। ਉਹ ਸਾਡੇ ਖੂਨ ਪਸੀਨੇ ਦੀ ਕਮਾਈ, ਜਿਹੜਾ ਆਵਾਮ ਨੂੰ ਟੈਕਸ ਲਿਆ ਜਾ ਰਿਹਾ, ਜਿਹੜਾ ਜ਼ਕਾਤ ਦੇਣ ਦਾ ਵੀ ਅਹਿਲ ਜਿਹੜਾ ਜ਼ਕਾਤ ਲੈਣ ਦਾ ਅਹਿਲ ਆ, ਉਹਦੇ ਕੋਲ ਵੀ ਟੈਕਸ ਲੈ ਲੈਂਦੀ ਗੌਰਮੈਂਟ, ਬਿਜਲੀ ਦੇ ਬਿੱਲਾਂ ਦੀ ਸੂਰਤ 'ਚ, ਤੇ ਆ ਦੂਸਰੀਆਂ ਜਿਹੜੀਆਂ ਡਾਇਰੈਕਟ ਇਨਡਾਇਰੈਕਟ ਟੈਕਸ ਆ, ਮਾਚਸ, ਘੇ, ਤੇਲ, ਹਰ ਚੀਜ਼ 'ਤੇ ਤਾਂ ਸਾਡੇ ਕੋਲ ਟੈਕਸ ਲੈਂਦੇ ਨੇ, ਤੇ ਉਹੀ ਪੈਸੇ ਜਿਹੜੇ ਸਾਡੇ ਟੈਕਸ ਦੇ ਆ ਉਹ ਇਸਤੇਮਾਲ ਕਰਕੇ ਸਰਕਾਰੀ ਅਫਸਰਾਂ ਨੂੰ ਅਯਾਸ਼ੀ ਕਰਾਈ ਜਾ ਰਹੀ ਹੈ, ਤੇ ਆਵਾਮ ਦਾ ਕੋਈ ਪੁਰਸਾਨੇ ਹਾਲ ਨਹੀਂ, ਆਵਾਮ ਤੇ ਕੋਈ ਮਸਲਾ, ਆਵਾਮ ਵਾਸਤੇ ਕੋਈ ਅੱਛਾਈ ਜਾਂ ਕੋਈ ਸੂਰਤ-ਏ-ਹਾਲ ਹੈ ਹੀ ਨਹੀਂ। ਆਵਾਮ ਵਿਚਾਰੇ ਪਰੇਸ਼ਾਨ ਆ, ਲੋਕ ਰੋਟੀ ਤੋਂ ਪਰੇਸ਼ਾਨ ਆ, ਬੱਚੇ ਪੜ੍ਹਾਉਣ ਤੋਂ ਪਰੇਸ਼ਾਨ ਆ, 60% ਤਬਕਾ, 20% ਤਬਕਾ ਤਾਂ ਵੈਸੇ ਹੀ ਬਿਜ਼ਨਸਮੈਨ ਹੈ, ਤਾਂ 20% ਤਬਕਾ ਜਿਹੜਾ ਹੈਗਾ ਉਹ ਅੱਪਰ ਕਲਾਸ, ਜਿਹੜੇ ਹਾਜ਼ਰ ਮੌਜੂਦਾ ਤੇ ਸਾਬਕਾ ਹੁਕਮਰਾਨ ਉਹ ਹੈਗੇ ਨੇ, ਤੇ ਉਹਨਾਂ ਦੀਆਂ ਯਾਸ਼ੀਆਂ ਤੁਸੀਂ ਜਾਣਦੇ ਹੋ, ਤੇ ਬਾਕੀ ਪਾਕਿਸਤਾਨੀ ਜਿਹੜੇ ਆਮ 60% ਤਬਕਾ ਉਹ ਤਾਂ ਵੈਸੇ ਹੀ ਰੁੱਲ ਗਿਆ, ਉਹਦੇ 'ਚ ਸਾਡਾ ਕਿਸਾਨ ਵੀ ਆ ਜਾਂਦਾ ਨਾ, ਸਾਡੇ ਤਨਖਾਹਦਾਰ ਤਬਕਾ ਆ ਜਾਂਦਾ, ਸਾਡੇ ਫੌਜੀ ਭਰਾ ਵੀ ਆ ਜਾਂਦੇ, ਜਿਹੜੇ ਛੋਟੇ ਲੈਵਲ ਦੇ ਲੋਕ ਆ, ਉਹ ਸਾਰਾ ਤਨਖਾਹਦਾਰ ਤਬਕਾ, ਉਹ ਸਾਰਾ ਆਮ ਆਵਾਮ ਆ ਜਾਂਦੀ ਹੈ, ਉਹ ਜਿਹੜੀ ਇਸ ਮੁਲਕ ਨੂੰ ਚਲਾਉਂਦੀ ਵੀ ਆ, ਤੇ ਇਸ ਮੁਲਕ ਨੂੰ ਚਲਾਉਣ ਦੀ ਵੀ ਜ਼ਿੰਮੇਦਾਰ ਆ, ਤੇ ਇਸ ਮੁਲਕ ਦੇ ਉੱਤੇ ਉਹਨਾਂ ਦੇ ਉੱਤੇ ਬੋਝ ਵੀ ਬਹੁਤ ਜ਼ਿਆਦਾ ਹੈ, ਤੇ ਗੌਰਮੈਂਟ ਉਹਨਾਂ ਦਾ ਸੋਚਦੀ ਵੀ ਕੁਛ ਨਹੀਂ, ਪਰ ਅਸੀਂ ਗੱਲਾਂ ਕਰ ਸਕਦੇ ਹਾਂ, ਕਹਿ ਕੁਛ ਨਹੀਂ ਸਕਦੇ, ਕਰ ਵੀ ਕੁਛ ਨਹੀਂ ਸਕਦੇ। ਮੈਂ ਪਹੁੰਚ ਗਿਆ ਹੁਣ ਸਬਸਕ੍ਰਾਈਬ ਦੇ ਲਾਗੇ ਤਾਗੇ, ਦੇਖੋ ਜੀ ਸ਼ੀਸ਼ੇ ਦੇ ਪਿੱਛੇ ਨਜ਼ਰ ਆ ਰਿਹਾ ਹੋਏਗਾ, ਤਾਂ ਸੂਰਜ ਗਰੂਬ ਹੋ ਰਿਹਾ, ਤੇ ਲਿਆਰੀ ਐਕਸਪ੍ਰੈਸ ਵੇ ਹੈ, ਸਾਈਡਾਂ 'ਤੇ ਇਮਾਰਤਾਂ ਬਣੀਆਂ, ਬਿਹਤਰੀਨ ਰੋਡ ਅੱਛਾ ਹੈ, ਖਾਲੀ ਰੋਡ ਹੁੰਦਾ, ਇੱਕ ਤਾਂ ਮੋਟਰਸਾਈਕਲ ਨਹੀਂ ਹੁੰਦੇ, ਮੋਟਰਸਾਈਕਲ ਵਗੈਰਾ ਨਹੀਂ ਹੁੰਦੇ, ਤੇ ਦੂਸਰਾ ਬਿਲਕੁਲ
हैवी ट्रैफिक कोई नहीं होंगी बंदा। ये तकरीबन 18-19 किलोमीटर का एरिया रोड है, 15-20 मिनट लगते हैं। उत्थे सराबकोट बंदा जाके उतर जाता, उतों फिर मज़े ना चलिया जाए। देखो ना कराची का एरिया नज़र आ रहा होगा सानू, बिल्डिंगां सामने नज़र आ रही होंगी। अगर नज़र आ रही हैं तो अगे ट्रैफिक वाले अगर नहीं है तो मैं तुहानू दिखाना। अगर ट्रैफिक वाले होए तो फिर फोन थले करना पैना, ट्रैफिक वाले नहीं है। हसन स्क्वायर इंटरचेंज है, लेकिन मैं इत्थे नहीं उतर रहा, मैं अपना डायरैक्ट सीधा सराबकोट ही जाके उतरांगा। ये बेहतरीन व्यू है कराची का। ਵੇਲੇ ਇੱਥੇ ਵੀ ट्रैफिक का, क्योंकि आज शहर के रोड 2-3 जाम आ, तो लोग आज सारे मेरे ख्याल लियारी ते चढ़ आए हैं। तो ट्रैफिक का अच्छा खासा रश है, वरना इन्ना रश होंदा नहीं इस रोड पर। अज रश है। मैं क्योंकि वीडियो बना रहा इसलिए स्लो गड्डी चला रहा, सुजुकी के पिछे लाई है। तो बल्कि हुण मेरे ख्याल तुहाडे नाल अल्लाह हाफिज़ करदा ते फ़ोन कर देना बंद, क्योंकि खतरनाक है इस तरह रोड से चलाना। गड्डी चल रही सी ते गपशप मार ली तुहानू। वैसे मैंने एक लतीफ़ा याद आ रहा, वो किसी पिंड ना पुराने ज़माने फौजी भर्ती करन जाते सी, वो बादशाहां के ज़माने ना, तो लोग गौरमेंट के बंदे जाते सी, तो एक मरासियां के पिंड चले गए। उत्थे जाके उन्होंने कंडे कुंडे खड़काए भी जोड़ा भी नौजवान बंदा है वो दिओ सानू। मरासियां का अम्मा जी निकली, कहती पुत्र की गल है? तो वो कहते जी बादशाह नाम का आर्डर है, जोड़े भी नौजवान है इन्हों फड़ के ले आओ, तो दुश्मन मुल्क नाल जंग लग गई है, तो सानू फौज च बंदे चाहिए ने, भर्ती करने तो इस वास्ते। तो उन्हें कहा कि पुत्र बादशाह नूं जाके पैगाम दिओ मेरा, अगर गल मरासियां के मुंडे दी आ गई है ना, तो फिर सुलह कर लो। तो मेरे ख्याल च इस गौरमेंट नूं भी हुण सुलह कर लेनी चाहिए है, क्योंकि गल मरासियां के मुंडे दी आ गई है। तो बस इस तो ज़्यादा मैं नहीं कह सकता, खुफिया कोड च कह रहा। तो रब रखा, अल्लाह ताला सारिਆਂ ਦੇ हक च बेहतरी फरमावे। पाकिस्तान जिंदाबाद।